ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ, ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿਮਾਸੋ ਹੋਤਾ 209-277-0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲਾ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕੀਤੀ ਗੁਰਦਾਸਪੁਰ ਵਿੱਚ ਰੈਲੀ ਤੇ ਚੋਣ ਮੁਹਿੰਮ ਦੀ ਸ਼ੁਰੂਆਤ। ਬਿਲਕੁਲ ਦੋਨੇ ਚੀਜ਼ਾਂ ਇਕੱਠੀਆਂ ਕੀਤੀਆਂ ਨੇ, ਔਰ 2014 ਦੇ ਵਿੱਚ ਵੀ ਇਹਨਾਂ ਨੇ ਆਗਾਜ਼ ਇੱਥੋਂ ਕੀਤਾ ਸੀਗਾ, ਅੰਜਾਮ ਫਿਰ ਵਧੀਆ ਰਿਹਾ। ਤਾਂ ਐਤਕੀ ਦੇਖੋ ਹੁਣ ਆਗਾਜ਼ ਤੇ ਉੱਥੋਂ ਹੀ ਕੀਤਾ, ਅੰਜਾਮ ਕਿਸ ਤਰ੍ਹਾਂ ਦਾ ਰਹਿੰਦਾ। ਜਿਹੜਾ ਅੱਜ ਇਹਨਾਂ ਦਾ ਉੱਥੇ ਭਾਸ਼ਣ ਹੋਇਆ ਸੰਖੇਪ ਦੇ ਵਿੱਚ ਮੈਂ ਦੱਸ ਦੇਵਾਂ, ਤੇ ਭਾਸ਼ਣ ਦੇ ਵਿੱਚ ਉਹ ਧਾਰ ਨਹੀਂ ਸੀ ਹੈਗੀ ਜਿਹੜੀ ਧਾਰ ਆਮ ਤੌਰ ਤੇ ਆਪਾਂ ਜਾਣਦੇ ਹਾਂ ਨਰਿੰਦਰ ਮੋਦੀ ਦੀ ਬੜੀ ਤਿੱਖੀ ਧਾਰ ਹੁੰਦੀ ਹੈ ਭਾਸ਼ਣਾਂ ਦੀ, ਉਸ ਤਰ੍ਹਾਂ ਦੀ ਨਹੀਂ ਸੀਗੀ। ਜਿੱਦਾਂ ਨਵਜੋਤ ਸਿੱਧੂ ਤੇ ਵੀ ਤਨ ਕੱਸਿਆ ਉਹਨੇ, ਥੋੜਾ ਜਿਹਾ ਉਹਨੂੰ ਵੀ ਸੇਕ ਲਾਇਆ, ਪਰ ਨਾਂ ਨਹੀਂ ਲਿਆ। ਇੱਥੋਂ ਤੱਕ ਕਿ ਜਦੋਂ 84 ਕਤਲੇਆਮ ਦੀ ਗੱਲ ਕੀਤੀ ਤੇ ਕਮਲਨਾਥ ਦਾ ਨਾਂ ਲਏ ਬਗੈਰ ਤੋਂ ਕਿਹਾ ਕਿ ਦੰਗਾ ਮੁਲਜ਼ਮ ਨੂੰ CM ਬਣਾਉਂਦੇ ਆ। ਉੱਥੇ ਸ਼ਬਦ ਇਹ ਇਸਤੇਮਾਲ ਕੀਤਾ, ਮਤਲਬ ਕਿ ਸਿੱਧਾ ਕਮਲਨਾਥ ਦਾ ਨਾਮ ਹੀ ਨਹੀਂ ਲਿਆ। ਧਾਰ ਜਿਹੜੀ ਸੀ ਉਹ ਬੜੀ, ਜਿਵੇਂ ਕਹਿ ਲਈਏ ਨਾ, ਕੁੰਡੀ ਸੀਗੀ। ਇਸ ਵਾਰੀ ਕੁੰਡੀ ਧਾਰ ਸੀਗੀ ਇਹਨਾਂ ਦੇ ਭਾਸ਼ਣਾਂ ਦੀ। ਪਰ ਫਿਰ ਵੀ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਮੁੱਖ ਹੈ, ਉਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ। ਕਿ ਇੱਕ ਤੇ ਕੋਰੀਡੋਰ ਦੀ ਗੱਲ ਕੀਤੀ ਹੈ। ਕੋਰੀਡੋਰ ਦਾ ਉਹਨਾਂ ਨੇ ਸਾਰਾ ਸਿਰਾ ਆਪਣੇ ਸਿਰ ਬੰਨਿਆ। ਅਕਾਲੀ ਵਿਚਾਰੇ ਜਿਹੜੇ ਆ ਉਹ ਮੂੰਹ ਢੱਕਦੇ ਰਹਿ ਗਏ। ਉਹਨਾਂ ਨੇ ਆਪਣੀ ਸਰਕਾਰ ਨੂੰ ਸਾਰਾ ਕ੍ਰੈਡਿਟ ਦਿੱਤਾ। ਉਹ ਕਹਿੰਦੇ ਆ ਕਿ 4 ਕਿਲੋਮੀਟਰ ਦੇ ਇਸ ਲਾਂਘੇ ਵਾਸਤੇ ਕਾਂਗਰਸ ਜ਼ਿੰਮੇਵਾਰ ਹੈ, ਮਤਲਬ ਕਿ ਉਸ ਸਮੇਂ ਦੀ ਕਾਂਗਰਸ ਜਦੋਂ ਵੰਡ ਹੋਈ ਸੀਗੀ। ਤਾਂ ਦੂਜੀ ਗੱਲ ਕਹਿੰਦੇ ਕਿ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕੋਰੀਡੋਰ ਬਣਾਈ। ਸੋ ਉੱਥੇ ਅਕਾਲੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਜਾਂ ਇਹਨਾਂ ਦਾ ਬਹੁਤ ਯੋਗਦਾਨ ਹੈ। ਇਹ ਇੱਕ ਚੀਜ਼ ਜਿਹੜੀ ਹੈ ਮਹੱਤਵਪੂਰਨ ਹੈ। ਫਿਰ ਕਿਸਾਨੀ ਦਾ ਮੁੱਦਾ ਕਾਫੀ ਚਰਚਾ ਦਾ ਰਿਹਾ ਵਿਸ਼ਾ ਉਹਨਾਂ ਦੇ ਭਾਸ਼ਣ 'ਚ। ਉਹ ਕਹਿੰਦੇ ਕਿ 70 ਸਾਲਾਂ ਤੋਂ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਇਆ, ਅੱਜ ਵੀ ਕਿਸਾਨ ਨੂੰ ਕਾਂਗਰਸ ਧੋਖਾ ਦੇ ਰਹੀ ਹੈ। ਕੈਪਟਨ ਸਰਕਾਰ ਦੀ ਵੀ ਗੱਲ ਕੀਤੀ ਕਿ ਕਰਜ਼ਾ ਮਾਫੀ ਇਹਨਾਂ ਨੇ ਜਿਹੜੀ ਕੀਤੀ ਸੀਗੀ, ਵਾਅਦਾ ਕੀਤਾ ਸੀਗਾ, ਪਰ ਕਰਜ਼ਾ ਮਾਫੀ ਹੈ ਜਿਹੜੀ ਉਹ ਨਹੀਂ ਕੀਤੀ। ਤੋ ਜਿੱਦਾਂ ਜਾਖੜ ਸਾਹਿਬ ਲੈ ਕੇ ਗਏ ਉੱਥੇ ਸਾਰਾ ਡਾਟਾ ਸੰਸਦ ਦੇ ਵਿੱਚ, ਉਹਦਾ ਵੀ ਜ਼ਿਕਰ ਕੀਤਾ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਬਾਰੇ ਗੱਲ ਕੀਤੀ ਕਿ ਕਾਂਗਰਸ ਨੇ ਹਮੇਸ਼ਾ ਲਾਰੇ ਲਾਏ। ਫਿਰ ਪੰਜਾਬ ਬਾਰੇ ਗੱਲ ਕੀਤੀ ਕਿ ਸ਼ਾਹਪੁਰੀ ਕੰਢੀ ਬੰਨ ਸ਼ੁਰੂ ਹੋਣ ਜਾ ਰਿਹਾ ਜਲਦੀ, ਤੇ ਇਹਦੇ ਨਾਲ ਕਾਫੀ ਵੱਡੀ ਤਾਦਾਦ ਦੇ ਵਿੱਚ ਸਿੰਜਾਈ ਏਰੀਆ ਜਿਹੜਾ ਉਹ ਵੱਧ ਜਾਊਗਾ। 11 ਲੱਖ ਮੁਫਤ ਰਸੋਈ ਗੈਸ ਕਨੈਕਸ਼ਨ ਵੰਡਣ ਦੀ, ਧਾਰਮਿਕ ਅਦਾਰਿਆਂ ਨੂੰ GST ਤੋਂ ਛੋਟ ਦੇਣ ਦੀ, ਇਹ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਗੱਲ ਕੀਤੀ ਆ। ਪਰ ਜਿਸ ਤਰ੍ਹਾਂ ਉਡੀਕਿਆ ਜਾ ਰਿਹਾ ਸੀਗਾ ਕਿ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਪੰਜਾਬ ਲਈ ਜਾਂ ਦੇਸ਼ ਦੇ ਕਿਸਾਨ ਲਈ, ਤਾਂ ਉਹ ਸਾਰੇ ਕਿਆਫੇ ਜਿਹੜੇ ਉਹ ਝੂਠੇ ਪੈ ਗਏ ਆ। ਕਿਉਂਕਿ ਸਾਰਿਆਂ ਨੂੰ ਉਮੀਦ ਸੀਗੀ ਕਿ ਕੁਛ ਨਾ ਕੁਛ ਐਸਾ ਕਰਨਗੇ, ਪਰ ਉਹ ਪੋਟਲੀ ਜਿਹੜੀ ਆ ਖੁੱਲੀ ਸਿਰਫ ਤੇ ਸਿਰਫ ਕਾਂਗਰਸ ਉਹਨੂੰ ਭੰਡਿਆ ਗਿਆ। ਫਿਰ ਦੂਸਰੀ ਚੀਜ਼ ਕਿ ਆਪਣੇ ਆਪ ਨੂੰ ਉਭਾਰਿਆ ਗਿਆ। ਤੀਸਰੀ ਚੀਜ਼ ਜਿਹੜੀ ਉਡੀਕੀ ਜਾ ਰਹੀ ਸੀਗੀ ਕਿ ਕੋਈ ਐਲਾਨ ਜਾਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ, ਉਹ ਸਾਰਾ ਕੁਛ ਹੈ ਜਿਹੜਾ ਉਹ ਨਹੀਂ ਵਾਪਰਿਆ। ਇਹ ਸਾਰਾ ਕੁਛ ਵੇਖ ਕੇ ਜਿਹੜਾ ਸਿੱਟਾ ਕੱਢਣਾ ਹੋਵੇ ਤੇ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦੀ ਰੈਲੀ ਕੀਤੀ ਗਈ ਆ, ਉਹਦਾ ਨਾਮ ਤੇ ਧੰਨਵਾਦ ਰੈਲੀ ਰੱਖਿਆ ਗਿਆ, ਪਰ ਧੰਨਵਾਦ ਨਹੀਂ, ਇਹ ਦਬਾਅ ਵਾਲੀ ਰੈਲੀ ਆ। ਕਿਉਂਕਿ ਜਿਹੜੀ ਉਹ ਰੈਲੀ ਆ ਉਹਦਾ ਜੇ ਤੁਸੀਂ ਦੇਖੋ ਕਿ ਸਾਰਾ ਰੰਗ ਢੰਗ
ਉਹ ਇਸ ਤਰ੍ਹਾਂ ਦਾ ਲੱਗਦਾ ਕਿ ਜਿਸ ਤਰ੍ਹਾਂ ਉਹ ਕਾਂਗਰਸ ਨੂੰ ਘੱਟ ਤੇ ਅਕਾਲੀਆਂ ਨੂੰ ਜ਼ਿਆਦਾ ਸੁਣਾਉਣਾ ਚਾਹੁੰਦੇ, ਚਿਤਾਉਣਾ ਚਾਹੁੰਦੇ ਆ ਕਿ ਭਾਈ ਹੁਣ ਤੁਹਾਡਾ ਸਮਾਂ ਜਿਹੜਾ ਉਹ ਥੋੜਾ ਜਿਹਾ ਉਲਟ ਚੱਲਦਾ ਪਿਆ ਤੇ ਸਾਨੂੰ ਜਿਹੜੀ ਟਿਕਟਾਂ ਵਾਲੀ ਰੇਸ਼ੋ ਹੈ ਜਿਹੜੀ ਥੋੜੀ ਜਿਹੀ ਵਧਾ ਕੇ ਦਿਓ। ਮੈਂ ਤੇ ਉਹੀ ਚਿੱਟਾ ਕੱਢਿਆ, ਹੋਰ ਕੋਈ ਨਿਕਲਦਾ ਹੋਵੇ ਤਾਂ ਪਤਾ। ਦਬਾਅ ਜਿਹੜਾ ਉਹਨਾਂ ਨੇ ਆਪਣੇ ਸਾਥੀਆਂ ਤੇ ਵੀ ਪਾਇਆ। ਜੀ ਜੀ। ਤੇ ਮੋਦੀ ਤੋਂ ਕਹਿੰਦੇ ਇਲਾਵਾ ਹੋਰ ਵੀ ਕੋਈ ਉੱਥੇ ਮਿੰਟੂ ਜੀ ਬੋਲਿਆ, ਖਾਸ ਕਰਕੇ ਜਿਹੜੇ ਅਕਾਲੀ ਪਹੁੰਚੇ ਸੀ ਉਹਨਾਂ ਨੇ ਕੀ ਕੁਛ ਆਖਿਆ? ਨਹੀਂ, ਵੱਡੇ ਬਾਦਲ ਸਾਹਿਬ ਤੇ ਗਏ ਹੀ ਨਹੀਂ ਹੈ। ਇਹ ਵੀ ਇੱਕ ਚਰਚਾ ਦਾ ਵਿਸ਼ਾ। ਸ਼ਵੇਤ ਮਾਲਿਕ ਕਹਿੰਦਾ ਕਿ ਵੱਡੇ ਬਾਦਲ ਸਾਹਿਬ ਬਿਮਾਰ ਆ, ਪਰ ਆਪਾਂ ਇੱਥੇ ਦੇਖਦੇ ਹਾਂ ਵੱਡੇ ਬਾਦਲ ਸਾਹਿਬ ਕੱਲ ਇੱਥੇ ਲੰਬੀ ਦੇ ਵਿੱਚ ਇੱਕ ਪਿੰਡ ਚ ਵਿਆਹ ਤੇ ਗਏ, ਸ਼ਗਨ ਪਾ ਕੇ ਆਏ ਆ। ਇਹ ਕਹਿੰਦੇ ਆ ਕਿ ਉਹ ਢਿੱਲੇ ਮੱਠੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ, ਪਹਿਲਾਂ ਖਬਰਾਂ ਆਈਆਂ ਕਿ ਇਹਨਾਂ ਦੀਆਂ ਬੱਸਾਂ ਮੰਗੀਆਂ ਗਈਆਂ ਸੀਗੀਆਂ ਬਾਦਲਾਂ ਦੀਆਂ, ਤਾਂ ਉਹਨਾਂ ਨੇ ਬੱਸਾਂ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ। ਤਾਂ ਤੀਜੀ ਚੀਜ਼ ਕਿ ਜਦੋਂ ਮੋਦੀ ਉਤਰਿਆ ਏਅਰਪੋਰਟ ਤੇ, ਤਾਂ ਉੱਥੇ ਵੀ ਕੋਈ ਅਕਾਲੀਆਂ ਦਾ ਵੱਡਾ ਲੀਡਰ ਇਸਤੇਮਾਲ ਕਰਨ ਨਹੀਂ ਗਿਆ। ਤਿੰਨ ਚਾਰ ਚੀਜ਼ਾਂ ਨੇ। ਸੰਬੋਧਨ ਵੀ ਜਿਹੜਾ ਕੀਤਾ ਉਹ ਸੁਖਬੀਰ ਸਿੰਘ ਬਾਦਲ ਨੇ ਕੀਤਾ, ਵੱਡਾ ਸੰਬੋਧਨ ਹੈ ਜਿਹੜਾ। ਸੁਖਬੀਰ ਸਿੰਘ ਬਾਦਲ ਨੇ ਸੋਲੇ ਤੇ ਗਾਇਆ ਰੱਜ ਕੇ ਨਰਿੰਦਰ ਮੋਦੀ ਨੇ, ਐਸੀ ਗੱਲ ਨਹੀਂ ਹੈ। ਪਰ ਜਿਸ ਤਰੀਕੇ ਦੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਵਿੱਚੋਂ ਜੇ ਆਪਾਂ ਸਿੱਟੇਬਾਜ਼ੀ ਕੱਢੀਏ, ਉਦੋਂ ਇਹ ਜਾਪਦਾ ਕਿ ਅਕਾਲੀ ਵੀ ਸ਼ਾਇਦ ਇਸ ਗੱਲੋਂ ਕੁਝ 4 ਮਹੀਨੇ ਪਹਿਲਾਂ ਹੀ ਪੰਜਾਬ ਦੇ ਵਿੱਚ ਆ ਗਏ ਆ, ਪਹਿਲਾਂ ਹੀ ਇਹਨਾਂ ਨੇ ਚੱਕਾ ਗੇੜ ਦਿੱਤਾ। ਇਹ ਹੋ ਕੀ ਰਿਹਾ? ਜਿੱਦਾਂ ਆਪਾਂ ਕਿਆਫੇ ਲਾ ਰਹੇ ਆ, ਸ਼ਾਇਦ ਅਕਾਲੀ ਵੀ ਕਨਫਿਊਜ਼ ਨੇ, ਉਹ ਵੀ ਦੁਬਿਧਾ ਦੇ ਵਿੱਚ ਆ ਕਿ ਕਰੀ ਕੀ ਜਾ ਰਹੇ ਆ। ਜੀ ਜੀ ਬਿਲਕੁਲ। ਤੇ ਇਹ ਸੰਕੇਤ ਨਹੀਂ ਵੈਸੇ ਮਿੰਟੂ ਜੀ ਵੀ ਇਹਨਾਂ ਦੀ ਜਿਹੜੇ 9 ਮਾਸ ਦਾ ਰਿਸ਼ਤਾ ਆ ਤੇ ਪਤੀ ਪਤਨੀ ਵਾਲਾ ਰਿਸ਼ਤਾ ਟੁੱਟ ਰਿਹਾ? ਨਹੀਂ, ਉਹ ਨਹੀਂ ਟੁੱਟੇਗਾ ਮੇਰੇ ਖਿਆਲ ਦੇ ਨਾਲ, ਕਿਉਂਕਿ ਦੇਖੋ ਭਾਰਤੀ ਜਨਤਾ ਪਾਰਟੀ ਦੀ ਇੱਕ ਜ਼ਰੂਰਤ ਹੈ। ਕੀ ਜ਼ਰੂਰਤ ਹੈ ਕਿ ਜਦੋਂ ਆਪਾਂ ਕੌਮੀ ਪੋਲੀਟਿਕਸ ਦਾ ਸਿਨੈਰੀਓ ਦੇਖਦੇ ਹਾਂ ਤਾਂ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਦਲ ਆ ਥੋੜੇ ਆ, ਘੱਟ ਗਿਣਤੀਆਂ ਨਾਲ ਜੁੜੇ। ਠੀਕ ਹੈ। ਘੱਟ ਗਿਣਤੀਆਂ ਨੂੰ ਆਪਾਂ ਸੰਕੇਤਕ ਤੌਰ ਤੇ ਨਹੀਂ, ਜਿੱਦਾਂ ਕਹਿੰਦੇ ਸਿੰਬੋਲਿਕ, ਉਹ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਰੱਖੀ ਆ ਅਕਾਲੀ ਦਲ ਦੇ ਵਿੱਚ। ਤਾਂ ਉਹਨਾਂ ਕੋਲ ਫਾਇਦਾ ਕੌਮੀ ਪੋਲੀਟਿਕਸ ਦੇ ਵਿੱਚ ਅਕਾਲੀ ਇਹਨਾਂ ਨੂੰ ਦੇ ਦਿੰਦੇ ਆ, ਤੇ ਉਹਨਾਂ ਕੋਲ ਜਿੰਨਾ ਕੁ ਉਹਨਾਂ ਨੇ ਫਾਇਦਾ ਕੱਟਿਆ ਹੁੰਦਾ ਪੰਜਾਬ ਦੇ ਵਿੱਚ ਬਾਦਲ ਕਿਆ ਨੂੰ ਇੱਕ ਵਜ਼ੀਰੀ ਦੇ ਕੇ ਉਹਨਾਂ ਕੋਲ ਲਾਭ ਉਹ ਦੇ ਦਿੰਦੇ ਆ। ਇਹ ਸੌਦਾ ਹੈ, ਸਿਆਸੀ ਜਿਹੜੇ ਰਿਸ਼ਤੇ ਹੁੰਦੇ ਹੀ ਸੌਦੇਬਾਜ਼ੀ ਆ। ਤਾਂ ਰਿਸ਼ਤਾ ਤੇ ਨਹੀਂ ਟੁੱਟੂਗਾ, ਪਰ ਇਸ ਰਿਸ਼ਤੇ ਦੇ ਵਿੱਚ ਦਬਾਅ ਦੀ ਰਾਜਨੀਤੀ ਜ਼ਰੂਰ ਕੰਮ ਕਰੂਗੀ, ਕਿਉਂਕਿ ਭਾਜਪਾ ਵਾਲੇ ਚੋਣਗੇ। ਅੱਗੇ ਇਹਨਾਂ ਦੇ ਕੋਲ 10 ਸੀਗੀਆਂ, ਉਹਨਾਂ ਦੇ ਕੋਲ 3 ਸੀਟਾਂ ਸੀਗੀਆਂ। 10 ਦੇ ਵਿੱਚੋਂ ਇਹ ਮੇਰੇ ਖਿਆਲ ਦੇ ਨਾਲ 4 ਜਿੱਤੇ ਸੀ ਉਹਨਾਂ ਨੇ, 3 ਦੇ ਵਿੱਚੋਂ 2 ਜਿੱਤ ਲਈਆਂ ਸੀ, ਹਾਲਾਂਕਿ ਬਾਅਦ ਦੇ ਵਿੱਚ ਗੁਰਦਾਸਪੁਰ ਵਾਲੀ ਕੋਈ ਗਈ। ਤਾਂ ਹੁਣ ਹਾਲਾਤ ਜਿਹੜੇ ਉਹ ਬਿਲਕੁਲ ਉਲਟ ਹੋ ਗਏ 14 ਤੋਂ। ਹੁਣ ਤੇ ਉਹ ਚਾਹੁੰਗੇ ਕਿ ਭਾਈ ਜਿਹੜਾ ਹਿਸਾਬ ਕਿਤਾਬ ਚੱਲਦਾ ਪਿਆ ਉਸ ਹਿਸਾਬ ਕਿਤਾਬ ਦੇ ਮੁਤਾਬਕ ਘੱਟੋ ਘੱਟ 6-7 ਏਦਾਂ ਜਾਂ 8-5 ਏਦਾਂ ਕੀਤਾ ਜਾਵੇ। ਤੋ ਇਹ ਇੱਕ ਰਣਨੀਤੀ ਹੋ ਸਕਦੀ ਭਾਰਤੀ ਜਨਤਾ ਪਾਰਟੀ ਦੀ। ਉਹਨਾਂ ਨੂੰ ਜ਼ਰੂਰਤ ਹੈ, ਕਿਉਂਕਿ ਜਿੱਦਾਂ ਆਪਾਂ ਬਿਹਾਰ 'ਚ ਦੇਖਿਆ ਉੱਥੇ ਉਹਨਾਂ ਨੂੰ 5 ਸੀਟਾਂ ਜਿਹੜੀਆਂ ਛੱਡਣੀਆਂ ਪਈਆਂ। ਤਾਂ ਇੱਥੇ ਹੋ ਸਕਦਾ ਕਿ ਜਿੱਥੇ ਉਹਨਾਂ ਦਾ ਦਾਅ ਲੱਗੀ ਉਹ ਵਧਾਉਣ ਦਾ ਯਤਨ ਜ਼ਰੂਰ ਕਰ। ਜੀ ਜੀ। ਅਗਲੀ ਆਪਾਂ ਗੱਲ ਕਰਦੇ, ਕਹਿੰਦੇ ਮਹਾਰਾਸ਼ਟਰ ਵਿੱਚ ਇਕੱਲੇ ਚੋਣ ਲੜ ਸਕਦੀ ਹੈ ਭਾਜਪਾ। ਇਹ ਵੀ ਇੱਕ ਵੱਡੀ ਖਬਰ ਆ ਕੌਮੀ ਰਾਜਨੀਤੀ ਦੇ ਲਿਹਾਜ਼ ਨਾਲ ਵੇਖੀਏ। ਜਿਸ ਤਰੀਕੇ ਨਾਲ ਅੱਜ ਅਮਿਤ ਸ਼ਾਹ ਨੇ ਸੰਦੇਸ਼ ਦਿੱਤਾ ਕਿ ਸੂਬੇ ਦੇ ਜਿਹੜੇ ਸੰਸਦ ਮੈਂਬਰ ਆ ਉਹਨਾਂ ਨੂੰ ਕਿਹਾ ਕਿ ਇਕੱਲੇ ਚੋਣ ਲੜਨ ਵਾਸਤੇ ਤਿਆਰ ਹੋ ਜਾਓ। ਤਾਂ ਇਹਦਾ ਮਤਲਬ ਇਹੋ ਆ ਕਿ ਸ਼ਿਵ ਸੈਨਾ ਦੇ ਨਾਲ ਹੁਣ ਇਹਨਾਂ ਦੀ ਜਿਹੜੀ ਲੰਮੇ ਸਮੇਂ ਤੋਂ ਯਾਰੀ ਸੀਗੀ, ਤਕਰੀਬਨ ਇਕੱਠੇ ਹੀ ਸੀਗੇ ਵੈਸੇ ਤੇ। 1999 ਦੀ ਜਿਹੜੀ ਹਿੰਦੂਤਵ ਦੀ ਰਾਜਨੀਤੀ ਨਕਸ਼ੇ ਤੇ ਉਭਰੀ ਆ, ਤਾਂ ਉਹਦੇ ਵਿੱਚ ਇਕੱਠੇ ਸੀਗੇ। ਹੁਣ ਥੋੜੇ ਸਮੇਂ ਤੋਂ ਜੇ ਆਪਾਂ ਵੇਖੀਏ ਸ਼ਿਵ ਸੈਨਾ ਤੇ ਇਹਨਾਂ ਦਾ ਵਿਗਾੜ ਹੈ ਜਿਹੜਾ ਉਹ ਰੱਜ ਕੇ ਪਿਆ। ਸ਼ਿਵ ਸੈਨਾ ਵਾਲੇ ਤੇ ਬਹੁਤ ਘੂਰ ਕੇ ਇਹਨਾਂ ਨੂੰ ਡਰਾਵੇ ਵੀ ਦਿੰਦੇ ਰਹੇ ਆ, ਚੰਡ ਵੀ ਬੜੀ ਕਰਦੇ ਆ। ਸਰਜੀਕਲ ਸਟ੍ਰਾਈਕ ਤੋਂ ਲੈ ਕੇ ਜੋ ਰਾਮ ਮੰਦਿਰ ਦਾ ਮੁੱਦਾ ਚੱਲਦਾ ਉਹ ਬਹੁਤ ਜ਼ਿਆਦਾ ਰਗੜੇ ਲਾਉਂਦੇ ਆ, ਕਿਉਂਕਿ ਇਹਨਾਂ ਨੇ ਵੀ ਰਗੜੇ ਘੱਟ ਨਹੀਂ ਲਾਏ। ਅਸਲ ਦੇ ਵਿੱਚ ਇਹ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੇ ਕੰਧਾੜਿਆਂ ਤੇ ਚੜ੍ਹ ਕੇ ਵੜੇ ਸੀ ਸ਼ਿਵ ਸੈਨਾ ਵਾਲੇ। ਤੇ ਅੱਜ ਇਹ ਹਾਲ ਆ ਕਿ ਸ਼ਿਵ ਸੈਨਾ ਜਿਹੜੀ ਹੈ ਉਹ ਇਹਨਾਂ ਦੇ ਕੱਛ ਚ ਦੀ ਨਜ਼ਰ ਆਉਂਦੀ ਹੈ। ਤਾਂ ਸ਼ਿਵ ਸੈਨਾ ਵੀ ਇਸ ਗੱਲ ਤੋਂ ਕਿਤੇ ਨਾ ਕਿਤੇ ਖਫਾ ਆ ਕਿ ਹਿੰਦੂਤਵ ਦੀ ਰਾਜਨੀਤੀ ਜਿਹੜੀ ਉਹਨਾਂ ਦੀ ਮਹਾਰਾਸ਼ਟਰ ਦੇ ਵਿੱਚ ਚੱਲਦੀ ਸੀ, ਤੂਤੀ ਬੋਲਦੀ ਸੀਗੀ, ਉਹਦਾ ਬਦਲ ਇਹਨਾਂ ਨੇ ਪੈਦਾ ਕਰ ਦਿੱਤਾ। ਔਰ ਬਦਲ ਜਿਹੜਾ ਉਹ ਸਾਡੇ ਕੰਧੇੜਿਆਂ ਤੇ ਚੜ੍ਹ ਕੇ ਆਇਆ। ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਤਰੇਕ ਸ਼ਾਇਦ ਇਸੇ ਗੱਲੋਂ ਹੀ ਹੈ, ਕਿਉਂਕਿ ਹਿੰਦੂਤਵ ਰਾਜਨੀਤੀ ਦੇ ਦੋਨੇ ਸ਼ਰੀਕ ਬਣ ਗਏ ਆ। ਤਾਂ ਫਿਰ ਜਦੋਂ ਇਹੋ ਜਿਹਾ ਮੌਕਾ ਆ ਜਾਵੇ, ਜਦੋਂ ਸ਼ਿਵ ਸੈਨਾ ਟਲਦੀ ਨਹੀਂ, ਕਿਸੇ ਪਾਸੇ ਵੀ ਟਲਦੀ ਨਹੀਂ ਟਕੋਰਾਂ ਕਰਨ ਤੋਂ, ਇਹਨਾਂ ਨੂੰ ਫਿਰ ਰਸਤਾ ਅਲੱਗ ਕਰਨ 'ਚ ਹੀ ਭਲਾਈ ਸੁਝਦੀ ਆ, ਕਿਉਂਕਿ ਉੱਥੇ ਇਹਨਾਂ ਨੇ ਕਾਫੀ ਮਜ਼ਬੂਤੀ ਹਾਸਲ ਕੀਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਸਰਕਾਰ ਇਹਨਾਂ ਨੇ ਆਪਣੇ ਬਲਬੂਤੇ ਤੇ ਬਣਾਈ ਅੱਗੇ।
ਹੁਣ ਇਹ ਵੇਖਣਾ ਹੋਊਗਾ ਕਿ ਕੀ ਇਹ ਉਸ ਸਫਲਤਾ ਨੂੰ ਅੱਗੇ ਬਰਕਰਾਰ ਰੱਖ ਸਕਦੇ ਆ ਜੋ ਇਹਨਾਂ ਨੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਹਾਸਲ ਕੀਤੀ। ਸੋ ਰਸਤੇ ਤਕਰੀਬਨ ਇਹਨਾਂ ਦੇ ਅਲੱਗ ਹੀ ਆ। ਵੈਸੇ ਤਰੇੜ ਤੇ ਉਦੋਂ ਹੀ ਪੈ ਗਈ ਸੀਗੀ ਜਦੋਂ ਇਹਨਾਂ ਨੇ ਕੈਬਨਿਟ ਪਹਿਲਾ ਜਿਹੜਾ ਉਹਦਾ ਗਠਨ ਕਰਨਾ ਸੀਗਾ, ਤੇ ਉਹਨਾਂ ਦਾ ਬੰਦਾ ਪੱਟ ਕੇ ਉਧਰੋਂ ਪੱਟ ਕੇ ਫਿਰ ਇਹਨਾਂ ਨੇ ਉਹਨੂੰ ਆਪਣੇ ਵਾਲੇ ਪਾਸੇ ਰਾਜ ਸਭਾ ਦੇ ਵਿੱਚ ਭੇਜ ਕੇ ਮੰਤਰੀ ਬਣਾ ਦਿੱਤਾ ਸੀਗਾ। ਉਦੋਂ ਤੋਂ ਹੀ ਇਹਨਾਂ ਦੀ ਚੱਲਦੀ ਆ ਖਿੱਚਤਾਨ। ਪਰ ਦਿਲਚਸਪ ਟੱਕਰ ਰਹੂਗੀ ਜਦੋਂ ਇਹ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੇ ਦੋ ਦਲ ਜਿਹੜੇ ਆ ਉਹ ਵੱਡੇ ਇੱਕ ਸੂਬੇ ਦੇ ਵਿੱਚ ਆਮੋ ਸਾਹਮਣੇ ਹੋਣਗੇ। ਹਾਂ, ਇਸ ਗੱਲ ਦੀ ਗੁੰਜਾਇਸ਼ ਜ਼ਰੂਰ ਰੱਖਿਓ, ਹੋ ਸਕਦਾ ਇਲੈਕਸ਼ਨ ਲੜ ਕੇ ਫਿਰ ਇਕੱਠੇ ਹੋ ਜਾਣ, ਜਿਵੇਂ ਹੁਣ ਵੀ ਹਿੱਸਾ ਕਰਕੇ ਘੈਂਸ ਕਰਕੇ ਇਕੱਠੇ ਤੁਰੇ ਜਾਂਦੇ ਆ। ਹੋ ਸਕਦਾ ਜੇ ਜ਼ਰੂਰਤ ਪਵੇ ਫਿਰ ਇਕੱਠੇ ਹੋ ਜਾਣ, ਬਗਲਗੀਰ ਹੋ ਜਾਣ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬੀਆਂ ਦੀ ਮੰਨ ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਦਿੱਤਾ ਵੱਡਾ ਝਟਕਾ। ਪੰਜਾਬੀਆਂ ਨੇ ਬਹੁਤ ਮੰਨੀ ਆ, ਚਲੋ ਆਖਰ ਫਿਰ ਇੱਕ ਕੇਜਰੀਵਾਲ ਨੇ ਵੀ ਮੰਨ ਲਈ ਆ ਪੰਜਾਬੀਆਂ ਦੀ। ਤਾਂ ਇਹ ਮੀਟਿੰਗ ਜਿਹੜੀ ਉਹ ਕਾਫੀ ਦਿਨਾਂ ਤੋਂ ਡਿੱਕੀ ਜਾ ਰਹੀ ਸੀਗੀ, ਜੋ ਅੱਜ ਇਹਨਾਂ ਨੇ ਦਿੱਲੀ ਦੇ ਵਿੱਚ ਕੀਤੀ ਆ। ਕਾਫੀ ਵੱਡੀ ਗਿਣਤੀ ਸੀਗੀ ਪੰਜਾਬੀ ਲੀਡਰਾਂ ਦੀ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਵੈਸੇ ਇੱਕ ਥਾਂ ਤੇ ਗਏ ਆ ਦਾਦੇ ਜੋੜੇ ਆ ਜਿਹੜੇ ਬਾਹਰ ਲਵਾਏ ਗਏ ਆ, ਕਿਉਂਕਿ ਕਿਸੇ ਹਸਪਤਾਲ ਦਾ ਦੌਰਾ ਕਰਵਾਉਣਾ ਸੀਗਾ। ਉਹ ਆਪਾਂ ਪਹਿਲਾਂ ਵੀ ਚਰਚਾ ਕੀਤੀ ਆ ਕਿ ਸ਼ਾਇਦ ਇਹਨਾਂ ਨੂੰ ਕੁਛ ਮਾਡਲ ਦਿਖਾਏ ਜਾਣਗੇ ਦਿੱਲੀ ਰਾਜ ਦੇ, ਕਿ ਤੁਸੀਂ ਆ ਜਾ ਕੇ ਪ੍ਰਚਾਰ ਕਰੋ। ਖੈਰ ਉੱਥੇ ਇਹ ਫੈਸਲਾ ਹੋਇਆ ਕਿ ਜੋ ਮਹਾ ਗੱਠਜੋੜ ਬਣਨ ਜਾ ਰਿਹਾ, ਉਸ ਗੱਠਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਨਹੀਂ ਬਣੂ। ਤੇ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਪੰਜਾਬੀ ਲੀਡਰਸ਼ਿਪ ਹੈ ਜਿਹੜੀ ਇਹਨਾਂ ਦੀ, ਉਹ ਇਸ ਗੱਲ ਤੋਂ ਖਫਾ ਕਿ ਤੁਸੀਂ ਕਾਂਗਰਸ ਦੇ ਨਾਲ ਅਲਾਇੰਸ ਕਰੋਗੇ। ਤਾਂ ਇਹੀ ਗੱਲ ਇਹਨਾਂ ਨੇ ਮੰਨ ਕੇ ਮਨ ਬਣਾ ਲਿਆ ਕਿ ਅਸੀਂ ਇੱਕ ਤੇ ਅਲਾਇੰਸ ਨਹੀਂ ਕਰਾਂਗੇ। ਦੂਸਰੀ ਵੱਡੀ ਜਿਹੜੀ ਸੂਚਨਾ ਆਉਂਦੀ ਪਈ ਆ ਉਹ ਇਹ ਆ ਕਿ ਹੁਣ ਜਿਵੇਂ ਅੱਗੇ ਇਹਨਾਂ ਨੇ ਜ਼ਮਾਨਤ ਜ਼ਬਤ ਵਾਲੀ ਖੇਡ ਖੇਡੀ ਸੀਗੀ, ਉਹ ਨਹੀਂ ਖੇਡੀ ਜਾਊਗੀ। ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਕੈਂਡੀਡੇਟ ਖੜਾ ਦਿੱਤੇ, ਫਿਰ ਜ਼ਮਾਨਤ ਜ਼ਬਤ ਦਾ ਇੱਕ ਰਿਕਾਰਡ ਬਣ ਗਿਆ। ਐਤਕੀ ਕਹਿੰਦੇ ਆ ਕਿ ਕੁੱਲ 33 ਸੀਟਾਂ ਤੇ ਫਾਈਟ ਕਰਨੀ ਆ। 33 ਕਿਹੜੀਆਂ? ਪੰਜਾਬ ਦੀਆਂ 13, ਹਰਿਆਣੇ ਦੀਆਂ 10, ਗੋਆ ਦੀਆਂ 2, ਚੰਡੀਗੜ੍ਹ ਦੀ 1। ਕਹਿੰਦੇ ਬਸ ਇੱਥੇ ਹੀ ਮੋਰਚੇ ਕੱਢਣੇ ਆ। ਸੋ ਇਹ ਦੋ ਚੀਜ਼ਾਂ ਜਿਹੜੀਆਂ ਉਹ ਵੱਡੀਆਂ ਵਾਪਰੀਆਂ। ਇੱਕ ਤੇ ਇਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਮਹਾਗਠਜੋੜ ਦਾ ਹਿੱਸਾ ਨਹੀਂ ਬਣਾਂਗੇ, ਔਰ ਦੂਸਰਾ ਕਿ ਜਿਹੜੀਆਂ 33 ਸੀਟਾਂ ਅਸੀਂ ਸਿਰਫ ਤੇ ਸਿਰਫ ਇਹਨਾਂ ਤੇ ਇਕਾਗਰ ਹੋਵਾਂਗੇ, ਦੂਸਰੇ ਪਾਸੇ ਅਸੀਂ ਪੰਗਾ ਨਹੀਂ ਲਿਆ। ਇਹ ਨਿਕਲਿਆ ਸਾਰਾ ਕੁਛ। ਹੁਣ ਦੇਖਦੇ ਹਾਂ ਕਿ ਕੀ ਬਣਦਾ। ਇਹਦੇ ਵਿੱਚ ਹੁਣ ਇੱਕ ਗੁੰਜਾਇਸ਼ ਜਿਹੜੀ ਆ ਉਹ ਤੇ ਖਤਮ ਹੋ ਗਈ ਕਿ ਕਾਂਗਰਸ ਦੇ ਨਾਲ ਤੁਰੂਗੇ, ਪਰ ਅੰਦਰ ਖਾਤੇ ਦਿੱਲੀ ਦੇ ਵਿੱਚ ਗੰਢ ਹੋ ਜਾਵੇ ਉਹ ਕੋਈ ਕਹਿ ਨਹੀਂ ਸਕਦਾ। ਕਿਉਂਕਿ ਅੱਗੇ ਵੀ ਚਰਚਾ ਸੀਗਾ ਕਿ ਜਦੋਂ ਸਟਾਰਟ ਦਿੱਤੀਆਂ ਇਹਨਾਂ ਨੇ ਕਿ ਕਾਂਗਰਸ ਜਿਹੜੀ ਆ ਉਹ ਅੰਦਰ ਖਾਤੇ ਇੱਧਰ ਭੁਗਤ ਗਈ ਸੀ। ਉਹਨਾਂ ਦਾ ਜਿਹੜਾ 5ਵਾਂ ਵੋਟ ਬੈਂਕ ਸੀਗਾ ਉਹ ਇੱਧਰ ਭੁਗਤ ਗਿਆ ਸੀਗਾ ਕਿ ਕਿਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਮਾਤ ਦਿੱਤੀ ਜਾਵੇ। ਸੋ ਅੰਦਰ ਦੀ ਰਾਜਨੀਤੀ ਕੀ ਚੱਲਦੀ ਹੈ ਚੱਲਾਂ ਉਹ ਵੱਖਰੀ ਗੱਲ ਆ, ਪਰ ਬਾਹਰੀ ਤੌਰ ਤੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਕਾਂਗਰਸ ਦੇ ਨਾਲ ਅਲਾਇੰਸ ਨਹੀਂ ਕਰਾਂਗੇ। ਔਰ ਇਹਦੇ ਵਿੱਚ ਇੱਕ ਸਮੱਸਿਆ ਹੋਰ ਵੀ ਬਹੁਤ ਵੱਡੀ ਸੀਗੀ। ਸਮੱਸਿਆ ਇਹ ਸੀਗੀ ਕਿ ਪੰਜਾਬ ਦੇ ਵਿੱਚ ਦੇਖੋ ਇੱਕ ਪਾਸੇ ਸੱਤਾਧਾਰੀ ਆ ਕਾਂਗਰਸ ਤੇ ਵਿਰੋਧੀ ਧਿਰ ਦੇ ਵਿੱਚ ਕੌਣ ਹੈ? ਆਮ ਆਦਮੀ ਪਾਰਟੀ। ਤੇ ਜੇ ਮੰਨ ਲਓ ਉਤਲੇ ਪੱਧਰ ਤੇ ਅਲਾਇੰਸ ਹੁੰਦਾ, ਪੰਜਾਬ ਦੇ ਵਿੱਚ ਕਿਵੇਂ ਇਹ ਛੱਡ ਸਕਦੇ ਆ? ਪੰਜਾਬ ਦੇ ਵਿੱਚ ਜੇ ਇੱਕ ਦੂਜੇ ਦੇ ਵਿਰੁੱਧ ਲੜਦੇ ਆ ਤਾਂ ਵੀ ਗਲਤ ਮੈਸੇਜ, ਤੇ ਜੇ ਇਕੱਠੇ ਹੁੰਦੇ ਆ ਫਿਰ ਤੇ ਗਲਤ ਮੈਸੇਜ ਹੈ ਹੀ ਆ। ਲੋਕਾਂ ਨੇ ਕਹਿਣਾ ਲਓ ਜੀ ਆ ਰਲ ਗਏ ਆ ਜੀ, ਫਿਰ ਉਹ ਸ਼ਬਦ ਵਰਤਦੇ ਹੁੰਦੇ ਨਾ ਆਪਣੇ ਤਾਂ ਪੰਜਾਬੀ ਆਮ ਚੋਰ ਕੁੱਤੀ ਰਲੇ ਪਏ ਜੀ। ਉਹ ਗੱਲ ਕਹਿਣੀ ਸੀਗੀ ਕਿ ਇਹ ਪਹਿਰੇਦਾਰ ਤੇ ਚੋਰ ਹੈ ਜਿਹੜਾ ਉਹ ਰਲੇ ਪਏ, ਕਿਉਂਕਿ ਪਹਿਰੇਦਾਰੀ ਦੇ ਕੰਮ ਹੁੰਦਾ ਜਿਹੜਾ ਉਹ ਵਿਰੋਧੀ ਧਿਰ ਦਾ ਹੁੰਦਾ। ਇਸ ਕਰਕੇ ਸ਼ਾਇਦ ਇਹ ਦਿੱਕਤ ਸੀਗੀ ਪੰਜਾਬੀ ਲੀਡਰਸ਼ਿਪ ਨੂੰ। ਇਹ ਸਮਝ ਸੀਗੀ ਕਿ ਅੱਗੇ ਅਰਵਿੰਦ ਕੇਜਰੀਵਾਲ ਦੀ ਮਾਫੀ ਨੇ ਸਾਡਾ ਬੜਾ ਜਲੂਸ ਕਢਾਇਆ, ਤੇ ਜੇ ਆਹ ਕੁਛ ਵਾਪਰ ਗਿਆ ਤੇ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਇਹਨਾਂ ਨੇ ਝਟਕਾ ਦਿੱਤਾ ਤੇ ਇਹਨਾਂ ਨੂੰ ਵੀ ਮਿਲਿਆ। ਕਹਿੰਦੇ ਕਿ ਵਕੀਲ HS ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਹੈ ਅਸਤੀਫਾ। ਅਸਤੀਫਾ ਤੇ ਉਹਨਾਂ ਦਾ ਕਾਫੀ ਸਮੇਂ ਤੋਂ ਆਇਆ, ਪਰ ਉਹ ਵਿਧਾਇਕੀ ਤੋਂ ਆਇਆ ਸੀਗਾ। ਅੱਜ ਇਹਨਾਂ ਨੇ ਮੈਂਬਰਸ਼ਿਪ ਤੋਂ ਹੀ ਅਸਤੀਫਾ ਦੇ ਦਿੱਤਾ, ਮਤਲਬ ਕਿ ਮੁੱਢਲੀ ਮੈਂਬਰਸ਼ਿਪ ਹੀ ਛੱਡ ਦਿੱਤੀ ਹੈ। ਮੁੱਢਲੀ ਮੈਂਬਰਸ਼ਿਪ ਛੱਡਣ ਦਾ ਮਤਲਬ ਆ ਕਿ ਤੁਸੀਂ ਸਾਰੇ ਅਹੁਦੇ ਵੀ ਤੇ ਅੱਗੇ ਤੁਸੀਂ ਪਾਰਟੀ ਵੀ ਤੇ। ਤਾਂ ਉਹਨਾਂ ਨੇ ਇਹ ਅਸਤੀਫਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ। ਹਾਲਾਂਕਿ ਉਹਨਾਂ ਨੇ ਜਿਹੜੀ ਓਫੀਸ਼ੀਅਲੀ ਸਟੇਟਮੈਂਟ ਦਿੱਤੀ ਆ ਉਹਦੇ 'ਚ ਇਹ ਗੱਲ ਆਖੀ ਆ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਕਿਹਾ, ਗੁਜ਼ਾਰਿਸ਼ ਕੀਤੀ, ਜੋਦੜੀ ਕੀਤੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਮਨ ਬਣਾ ਚੁੱਕਾ, ਮੈਂ ਆਪਣਾ ਫੈਸਲਾ ਜਿਹੜਾ ਉਹ ਬਣਾ ਚੁੱਕਾ, ਤੁਸੀਂ ਮੇਰਾ ਅਸਤੀਫਾ ਜਿਹੜਾ ਲੈ ਲਓ। ਤੇ ਕੱਲ 4 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਕਿ 4 ਵਜੇ ਮੈਂ ਸਾਰੀਆਂ ਚੀਜ਼ਾਂ ਕਲੀਅਰ ਕਰ ਦੂੰਗਾ। ਇਹ ਅੱਗੇ
ਭਵਿੱਖ ਲਈ ਮੇਰੀਆਂ ਕੀ ਯੋਜਨਾਵਾਂ ਨੇ ਔਰ ਕਾਰਨ ਕੀ ਰਹੇ ਆ। ਪਰ ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਇੱਕ ਚੈਨਲ ਨੂੰ ਦਿੱਤੀ ਹੈ, ਮੈਂ ਉਹ ਸੁਣਦਾ ਪਿਆ ਸੀਗਾ, ਜੇ ਉਹਦਾ ਮਜ਼ਮੂਨ ਵੇਖੀਏ ਨਾ ਰਾਜ ਕਰਨਵੀਰ ਸਿੰਘ ਜੀ, ਇਹੀ ਲੱਗਦਾ ਆ ਕਿ ਕਿਤੇ ਨਾ ਕਿਤੇ ਟੀਸ ਸੀ ਉਹਨਾਂ ਦੇ ਮਨ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਤੀ। ਜਿੱਦਾਂ ਵਿਰੋਧੀ ਧਿਰ ਦਾ ਨੇਤਾ ਬਣੇ, ਫਿਰ ਬਾਅਦ ਦੇ ਵਿੱਚ ਬਹੁਤ ਛੋਟੀ ਟਰਮ ਤੋਂ ਬਾਅਦ ਉਹਨਾਂ ਨੂੰ ਉਹਦਾ ਛੱਡਣਾ ਪਿਆ ਜਾਂ ਛਡਾਇਆ ਗਿਆ, ਉਹ ਸਮਝ ਤੋਂ ਪਰੇ ਦੀ ਗੱਲ ਆ। ਪਰ ਜਿੱਦਾਂ ਦੀ ਉਹਨਾਂ ਦੀ ਉਹ ਚੈਨਲ ਦੇ ਨਾਲ ਇੰਟਰਵਿਊ ਚੱਲ ਰਹੀ ਸੀਗੀ, ਉਹਦਾ ਜਿਹੜਾ ਮਜ਼ਮੂਨ ਸੀਗਾ, ਜੇ ਗੌਰ ਨਾਲ ਦੇਖੀਏ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਥੋੜੇ ਜਿਹੇ ਖਫਾ ਨਜ਼ਰ ਆਏ ਆ। ਤੇ ਲੱਗਦਾ ਇਹੋ ਆ ਕਿ ਉਹਨਾਂ ਨੇ ਮੌਕਾ ਵੇਖਿਆ ਕਿ ਜਦੋਂ ਹੁਣ ਉਹਨਾਂ ਦਾ ਕੱਦ ਹੈ ਜਿਹੜਾ, ਖਾਸ ਤੌਰ ਤੇ ਸੱਜਣ ਕੁਮਾਰ ਦੀ ਸਜ਼ਾ ਵਾਲਾ ਮਾਮਲਾ ਜਦੋਂ ਤੋਂ ਆਇਆ, ਤਾਂ ਉਸ ਤੋਂ ਬਾਅਦ ਜਿੱਦਾਂ ਦਾ ਉਹਨਾਂ ਦਾ ਕੱਦ ਵਧਿਆ ਤੇ ਉਹਦਾ ਲਾਭ ਜਿਹੜਾ ਪਾਰਟੀ ਨੂੰ ਨਾ ਮਿਲੇ, ਕਦੇ ਇਹੀ ਸੋਚਿਆ ਗਿਆ। ਔਰ ਨਾਲ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਆ, ਉਹ ਬੜੀ ਦਿਲਚਸਪ ਆ। ਉਹ ਕਹਿੰਦੇ ਆ ਕਿ ਰਾਜਨੀਤੀ ਦੇ ਰਾਹੀਂ ਉਹ ਲੋਕਾਂ ਦੀ ਸੇਵਾ ਜਾਰੀ ਰੱਖਣਗੇ। ਹੁਣ ਦੇਖੋ, ਜੇ ਇੱਕ ਪਾਰਟੀ ਤੋਂ ਉਹ ਅਸਤੀਫਾ ਦਿੰਦੇ ਮੈਂਬਰਸ਼ਿਪ ਤੋਂ, ਤੇ ਨਾਲ ਕਹਿੰਦੇ ਆ ਕਿ ਰਾਜਨੀਤੀ ਰਾਹੀਂ ਲੋਕਾਂ ਦੀ ਸੇਵਾ ਜਾਰੀ ਰੱਖਣਗੇ, ਇਹਦਾ ਮਤਲਬ ਕੀ ਨਿਕਲਦਾ? ਇਹਦਾ ਅਰਥ ਇਹ ਨਿਕਲਦਾ ਕਿ ਸ਼ਾਇਦ ਉਹਨਾਂ ਨੇ ਅਗਲਾ ਰਸਤਾ ਜਿਹੜਾ ਉਹ ਤਿਆਰ ਕਰ ਲਿਆ। ਤਾਂ ਅਗਲਾ ਰਸਤਾ ਕਿਹੜਾ ਹੋਊਗਾ? ਬਹੁਤ ਸਧਾਰਨ ਜੀ ਗੱਲ ਹੈ, ਥੋੜਾ ਜਿਹਾ ਮੋਦੀ ਤੇ ਜ਼ੋਰ ਲਾਈਏ, ਇਹੋ ਆ ਕਿ ਸ਼ਾਇਦ ਪੰਥਕ ਰਾਜਨੀਤੀ ਨੂੰ ਤਰਜੀਹ ਦੇਣਗੇ। ਜੀ ਪੰਥਕ ਰਾਜਨੀਤੀ ਵੱਲ ਵੀ ਹੋ ਸਕਦੇ ਆ, ਕੀ ਪਤਾ ਜਿਹੜੇ ਖੁਦ ਮੁਖਤਿਆਰੀ ਵਾਲੇ ਪਾਸੇ ਪਤਾ ਨਹੀਂ ਕੀ ਬਣੂਗਾ ਏਦਾਂ। ਉਹ ਵੀ ਹੋ ਸਕਦਾ, ਪਰ ਅੱਜ ਕੱਲ ਉਹ ਵੀ ਤੇ ਪੰਥਕ ਹੀ ਬਣੇ ਪਏ ਆ ਨਾ, ਉਹ ਵੀ ਪੰਥਕ ਮੁੱਦਿਆਂ ਦੀ ਰਾਜਨੀਤੀ। ਸਹੀ ਗੱਲ ਆ, ਜਦੋਂ ਹੁਣ ਪੰਥਕ ਕਹਿੰਦੇ ਆ ਤੇ ਇੱਕ ਹੀ ਨਾਮ ਪਹਿਲਾਂ ਯਾਦ ਆਉਂਦਾ ਨਾ ਦਿਮਾਗ 'ਚ। ਗੱਲ ਇਹ ਵੈਸੇ ਸਵਾਲ ਇਹਨਾਂ ਨੂੰ ਕੀਤਾ ਸੀਗਾ ਕਿ ਕੀ ਤੁਸੀਂ ਅਕਾਲੀ, ਭਾਜਪਾ ਜਾਂ ਕਾਂਗਰਸ ਦੇ ਵਿੱਚ ਜਾ ਸਕਦੇ ਹੋ, ਤਾਂ ਤਿੰਨਾਂ ਤੋਂ ਹੀ ਉਹਨਾਂ ਨੇ ਇਨਕਾਰ ਕੀਤਾ। ਕਾਂਗਰਸ ਦਾ ਤਾਂ ਉਹਨਾਂ ਨੇ ਕਿਹਾ ਕਿ ਇਸ ਜਨਮ ਦੇ ਵਿੱਚ ਹੋ ਹੀ ਨਹੀਂ ਸਕਦਾ, ਅਗਲੇ ਜਨਮ 'ਚ ਮੈਂ ਕੁਝ ਕਹਿ ਨਹੀਂ ਸਕਦਾ। ਅਕਾਲੀ ਭਾਜਪਾ 'ਚ ਸਵਾਲ ਹੀ ਨਹੀਂ ਉੱਠਦਾ। ਇਹਦਾ ਮਤਲਬ ਫਿਰ ਜੋ ਤੁਸੀਂ ਕਹਿ ਰਹੇ ਹੋ ਜਾਂ ਮੈਂ ਕਹਿ ਰਿਹਾ, ਇਹ 2-3 ਆਪਸ਼ਨ ਆ। ਹੋ ਸਕਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਜੋਰ ਲਾ ਰਹੇ ਆ ਕਿ ਜਲਦੀ ਕਰਵਾਈਆਂ ਜਾਣ, ਹੋ ਸਕਦਾ ਹੈ ਇੱਕ ਧਿਰ ਖੜੀ ਕਰਕੇ ਫੂਲਕਾ ਸਾਹਿਬ ਵੀ ਆ ਜਾਣ ਮੈਦਾਨ 'ਚ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਮਨਜਿੰਦਰ ਸਿਰਸਾ ਦਾ ਦਾਵਾ, ਅਸੈਂਬਲੀ ਵਿੱਚ ਮੇਰਾ ਕਟਾਪਾ ਹੋਇਆ ਤੇ ਨਾਲ ਪੱਗ ਲਾਹੀ ਗਈ। ਦੇਖੋ, ਮਨਜਿੰਦਰ ਸਿੰਘ ਸਿਰਸਾ ਨੇ ਆ ਕੇ ਬੜੇ ਭਾਵੁਕ ਤਰੀਕੇ ਦੇ ਨਾਲ ਮੁਖਾਤਬ ਹੋ ਕੇ ਪੱਤਰਕਾਰਾਂ ਦੀ ਗੱਲ ਕਹੀ, ਪਰ ਦੇਰ ਸ਼ਾਮ ਇੱਕ ਵੀਡੀਓ ਜਿਹੜੀ ਉਹ ਜਾਰੀ ਹੋ ਗਈ। ਤੁਹਾਨੂੰ ਪਤਾ ਅੱਜ ਕੱਲ ਡਿਜੀਟਲ ਹੀ ਹੋ ਗਿਆ, ਇੰਡੀਆ ਡਿਜੀਟਲ ਹੋਇਆ ਪਿਆ, ਉਹ ਬਸ ਪਰ ਵੀਡੀਓ ਆ ਜਾਂਦੀ ਹੈ। ਇਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ, ਕਹਿੰਦੇ ਕਿ ਉੱਥੇ ਅਸੈਂਬਲੀ ਦੇ ਵਿੱਚ ਮਾਰਕੁੱਟ ਕੀਤੀ ਗਈ ਆ ਮੇਰੇ ਨਾਲ, ਫਿਰ ਇਸ ਤੋਂ ਇਲਾਵਾ ਮੇਰੀ ਪੱਗ ਉਤਾਰੀ ਗਈ ਆ। ਉਹਨਾਂ ਨੇ ਜਦੋਂ ਇਹ ਸਾਰੀ ਗੱਲ ਰੱਖੀ, ਆਪਣੀ ਵਿਥਿਆ ਬਿਆਨ ਕੀਤੀ, ਤੇ ਉਦੋਂ ਅੱਖਾਂ ਵੀ ਭਰ ਗਈਆਂ, ਗਲਾ ਵੀ ਭਰ ਆਇਆ ਸੀਗਾ ਉਹਨਾਂ ਦਾ। ਪਰ ਬਾਅਦ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਆ ਗਈ, ਉਹਦੇ ਵਿੱਚ ਲੇਟੇ ਹੋਇਆ ਵੈਲ ਦੇ ਵਿੱਚ ਜਾ ਕੇ ਅਸੈਂਬਲੀ ਦੇ ਇਹਨਾਂ ਨੂੰ ਉਠਾਇਆ ਜਾ ਰਿਹਾ। ਜਰਨੈਲ ਸਿੰਘ ਕਹਿ ਰਿਹਾ ਕਿ ਅਸੀਂ ਤੁਹਾਨੂੰ ਕਹਿ ਰਹੇ ਕਿ ਤੁਸੀਂ ਆਪ ਪੱਗ ਨਾ ਲਾਓ। ਫਿਰ ਉਹ ਮਾਰਸ਼ਲ ਨੂੰ ਕਹਿੰਦੇ ਕਿ 2 ਘੰਟੇ ਹੋ ਗਏ, ਤੁਸੀਂ ਇਹਨਾਂ ਨੂੰ ਬਾਇਜ਼ਤ ਇਹਨਾਂ ਨੂੰ ਬਾਹਰ ਛੱਡ ਕੇ ਆਓ, ਬਾਹਰ ਸੁੱਟ ਕੇ ਆਓ। ਬਾਅਦ ਦੇ ਵਿੱਚ ਉਹ ਚੁੱਕ ਕੇ ਲੈ ਜਾਂਦੇ ਆ, ਤੇ ਪਗੜੀ ਜਿਹੜੀ ਉਹ ਸਿਰ ਤੇ ਹੀ ਆ। ਇਹ ਪਹਿਲਾਂ ਲੇਟੇ ਪਏ ਪੈਰਾਂ ਦੇ ਵਿੱਚ, ਇਹਨਾਂ ਨੂੰ ਕੋਈ ਉੱਥੇ ਚੁੱਕ ਨਹੀਂ ਰਿਹਾ, ਉਸ ਸਮੇਂ ਕੋਈ ਇਹਨਾਂ ਨੂੰ ਧੱਕ ਨਹੀਂ ਰਿਹਾ। ਜਦੋਂ ਫਿਰ ਜਰਨੈਲ ਸਿੰਘ ਕਹਿੰਦਾ, ਉਸ ਤੋਂ ਬਾਅਦ ਚੁੱਕ ਕੇ ਇਹਨੂੰ ਬਾਹਰ ਖੜਿਆ ਜਾਂਦਾ। ਸੋ ਇਹ ਸਾਰਾ ਕੁਛ ਵਾਪਰਿਆ। ਅੰਦਰ ਜਦੋਂ ਕਹਿੰਦੇ ਕਿ ਮੇਰੇ ਨਾਲ ਮਾਰਕੁੱਟ ਹੋਈ, ਉਦੋਂ ਕੈਮਰੇ ਬੰਦ ਕਰ ਦਿੱਤੇ ਗਏ ਸੀਗੇ ਔਰ ਸਪੀਕਰ ਹੈ ਜਿਹੜਾ ਉੱਠ ਗਿਆ ਸੀਗਾ। ਹੁਣ ਸੱਚ ਪਤਾ ਨਹੀਂ ਕੀ ਹੈ, ਪਰ ਜਿਹੜੀ ਉਹ ਵੀਡੀਓ ਆਈ ਆ, ਉਹਨੇ ਪੱਖ ਥੋੜਾ ਜਿਹਾ ਇਹਨਾਂ ਦਾ ਕਮਜ਼ੋਰ ਜ਼ਰੂਰ ਕੀਤਾ। ਖੈਰ, ਜੇ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ, ਕੋਈ ਇਹਨਾਂ ਦੀ ਪੱਗ ਜਾਂ ਦਸਤਾਰ ਜਿਹੜੀ ਲਾਈ ਗਈ ਆ, ਮਾੜੀ ਗੱਲ ਆ। ਪਰ ਜੇ ਪੱਗ ਨੂੰ ਹਥਿਆਰ ਬਣਾ ਕੇ ਜਜ਼ਬਾਤੀ ਮੁੱਦਾ ਪੈਦਾ ਕਰਕੇ ਕਿਸ ਤਰ੍ਹਾਂ ਕੀਤਾ ਜਾ ਰਿਹਾ, ਤਾਂ ਵੀ ਮਾੜੀ ਗੱਲ ਹੈ। ਹੁਣ ਅਸੈਂਬਲੀ ਦੇ ਅੰਦਰ ਕੀ ਹੋਇਆ, ਉਹਦੇ ਅਸੈਂਬਲੀ ਮੈਂਬਰ ਹੀ ਜਾਣਦੇ ਆ। ਸਾਡੇ ਵਰਗੇ ਤਾਂ ਹੁਣ ਬਹੁਤ ਦੂਰ ਬੈਠੇ ਆ, ਪਰ ਜੋ ਵੀ ਧਿਰ ਗਲਤ ਆ, ਉਹ ਰੱਜ ਕੇ ਗਲਤ ਕਰਦੀ ਪਈ ਆ। ਜੀ ਪੱਗ ਦੀ ਰਾਜਨੀਤੀ ਜਿਹੜੀ ਉਹ ਚੰਗੀ ਗੱਲ ਨਹੀਂ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ਅਦਾਲਤਾਂ ਦੀ ਸੁਰੱਖਿਆ ਵਧੀ। ਦੇਖੋ, ਜਿਹੜੀ ਗੱਲ ਆਪਾਂ ਕੱਲ ਕਰਦੇ ਪਏ ਸਾਂ ਕਿ ਛਤਰਪਤੀ ਵਾਲੇ ਮਾਮਲੇ ਦੇ ਵਿੱਚ 11 ਤਰੀਕ ਨੂੰ ਫੈਸਲਾ ਰਾਖਵਾਂ ਰੱਖਿਆ ਗਿਆ, ਤਾਂ ਉਹਦੇ ਵਿੱਚ ਇੱਕ ਆਰਡਰ ਇਹ ਵੀ ਸੀਗਾ ਕਿ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ, ਕਿਉਂਕਿ ਜੱਜ ਉਹੀ ਨੇ ਜਗਦੀਪ ਸਿੰਘ ਜੀ ਜਿਨ੍ਹਾਂ ਨੇ ਅੱਗੇ ਇਹਨੂੰ ਸਜ਼ਾ ਸੁਣਾਈ ਸੀਗੀ। ਤਾਂ ਸਜ਼ਾ ਸੁਣਾਉਣ ਵਾਸਤੇ ਉਦੋਂ ਵੀ ਜੱਜ ਨੇ ਕਿਹਾ ਸੀਗਾ ਕਿ ਤੈਨੂੰ ਹਾਜ਼ਰ ਹੋਣਾ ਪੈਣਾ CBI ਦੀ ਕੋਰਟ ਵਿੱਚ। ਤਾਂ ਉਸ ਤੋਂ ਬਾਅਦ ਜੋ ਹੋਇਆ ਸੀਗਾ ਉਹ ਸਭ ਨੂੰ ਪਤਾ, ਤੇ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਇਸ ਕਰਕੇ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਉਹ ਲਾਂਗੜ ਖਿੱਚ ਖਲੋਤਾ, ਤਿਆਰੀ ਖਿੱਚ ਖਲੋਤਾ ਕਿ ਕੋਈ ਐਸੀ ਸਮੱਸਿਆ ਫੇਰ ਨਾ ਸਾਡੇ ਸਾਹਮਣੇ ਆਵੇ ਜਿਹੜੀ ਸਮੱਸਿਆ ਨੇ ਉਦੋਂ
ਪੂਰਾ ਦੇਸ਼ ਹੈ ਜਿਹੜਾ ਦਹਿਲਾ ਕੇ ਰੱਖ ਦਿੱਤਾ ਸੀ। ਸੋ ਇਹਨਾਂ ਨੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ ਕਿ ਇਹਨਾਂ ਦੇ ਪੈਰੋਕਾਰ ਆ ਜਿਹੜੇ ਸਰਕਾਰਿਆਂ ਦੇ ਇਹ ਉੱਥੇ ਇਕੱਤਰ ਨਾ ਹੋ ਪਾਉਣ। ਸੋ ਦੇਖਦੇ ਆ ਕਿ ਕੀ ਉਹ ਉੱਥੇ ਪੂਛ ਕਰਦੇ ਆ ਉੱਧਰ ਨੂੰ, ਜਾਂ ਫਿਰ ਜਿਹੜੇ ਪ੍ਰਸ਼ਾਸਨ ਦੇ ਇੰਤਜ਼ਾਮ ਹੋਣਗੇ ਉਹ ਐਸੇ ਇੰਤਜ਼ਾਮ ਹੋਣਗੇ ਕਿ ਇਹਨਾਂ ਦੀ ਉੱਥੇ ਵਾਹ ਨਹੀਂ ਚੱਲੇਗੀ। ਪਰ ਲੱਗਦਾ ਨਹੀਂ ਹੈ ਕਿ ਐਸੀ ਨੌਬਤ ਆਊ, ਕਿਉਂਕਿ ਪ੍ਰਸ਼ਾਸਨ ਨੇ ਅੱਗੇ ਇਹ ਸਭ ਕੁਛ ਵੇਖਿਆ। ਹੁਣ ਉਹ ਮੰਜ਼ਰ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਕਿਸੇ ਨੂੰ ਵੀ ਨਹੀਂ ਭੁੱਲ ਸਕਦਾ। ਪਰ ਸਭ ਦੀ ਨਿਗਾਹ ਜਿਹੜੀ ਹੁਣ 11 ਤਰੀਕ ਤੇ ਅਟਕਦੀ ਆ ਕਿ 11 ਤਰੀਕ ਨੂੰ ਕੀ ਹੋਊਗਾ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਸਕੂਲੀ ਵਰਦੀਆਂ ਦੇ ਵਿੱਚ ਹੁਣ ਨਵਾਂ ਰੋੜਾ। ਦੇਖੋ, ਸਕੂਲੀ ਵਰਦੀਆਂ ਜਿਹੜੀਆਂ ਉਹ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਕਿ ਸਰਦੀ ਤੋਂ ਬਚਾਇਆ ਜਾਵੇ ਬੱਚਿਆਂ ਨੂੰ। ਤਾਂ ਇਸ ਸਮੇਂ ਤੁਸੀਂ ਦੇਖੋ ਕਿ ਜਨਵਰੀ ਆ ਜਿਹੜੀ ਉਹ ਤਕਰੀਬਨ ਅੱਜ ਇੱਥੇ 4 ਹੋ ਗਈ ਆ। ਹੋਰ ਤੇ 15-20 ਦਿਨਾਂ ਨੂੰ ਸਵੈਟਰ ਕੋਟੀਆਂ ਲੈ ਜਾਣੇ ਆ, ਮਤਲਬ ਕਿ ਵਰਦੀ ਆ ਜਿਹੜੀ ਸਰਦੀਆਂ ਵਾਲੀ ਅੱਧੀ ਰਹਿ ਜਾਣੀ, ਬੁਸਟਰ ਹੀ ਰਹਿ ਜਾਣੀ ਹੈ, ਪੈਂਟ ਰਹਿ ਜਾਣੀ। ਤੇ ਇਹਨਾਂ ਨੇ ਹਾਲੇ ਤੱਕ ਉਹ ਵਰਦੀ ਦੇਣੀ ਆ ਬੱਚਿਆਂ ਨੂੰ। ਤੇ ਉਹਦੇ ਵਿੱਚ ਵੀ ਕਈ ਹੁਣ ਅੱਗੇ ਸਮੱਸਿਆਵਾਂ ਦਰਪੇਸ਼ ਨੇ। ਮਸਲਨ ਇਹਨਾਂ ਨੇ ਐਤਕੀ 600 ਰੁਪਇਆ ਕੀਤਾ, ਉਤਰਾ ਤੇ 400 ਰੁਪਇਆ ਦਿੰਦੇ ਸੀਗੇ ਵਰਦੀ ਵਾਸਤੇ। ਹੁਣ ਨੰਗੀ ਨਾ ਹੋਊਗੀ ਕੀ ਨਿਚੋੜੂਗੀ ਕੀ। 400 ਰੁਪਏ ਚ ਕੀ ਆਉਂਦਾ? ਬੂਟ, ਜਰਾਬ, ਸਿਰ ਤੇ ਟੋਪੀ, ਸਵੈਟਰ, ਕੋਟੀ, ਬੂਸਟਰ, ਪੈਂਟ, ਕੀ ਕੁਛ ਆਉਂਦਾ। ਤੇ ਜੇ 400 ਰੁਪਏ ਦੀ ਲੈ ਚਲੀਏ, ਮੇਰੇ ਖਿਆਲ ਦੇ ਨਾਲ ਗਰਮ ਟੋਪੀ ਹੀ ਨਹੀਂ ਆਉਂਦੀ ਇਕੱਲੀ। ਤਾਂ ਇਹਨਾਂ ਨੇ ਵਧਾ ਕੇ ਐਤਕੀ 600 ਰੁਪਇਆ ਕੀਤਾ ਸੀਗਾ। 600 ਰੁਪਏ ਵਾਸਤੇ ਇਹਨਾਂ ਨੇ 7 ਕਰੋੜ 65 ਲੱਖ ਦੇ ਕਰੀਬ ਗ੍ਰਾਂਟ ਜਿਹੜੀ ਆ ਉਹ ਸੈਂਕਸ਼ਨ ਕੀਤੀ ਸੀਗੀ। ਤਾਂ ਉਹ ਜਿਹੜੀ ਰਕਮ ਆ 7 ਲੱਖ ਬੱਚੇ ਆ, ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਸ਼ਰਤ ਹੋਰ ਰੱਖ ਦਿੱਤੀ। ਸ਼ਰਤ ਇਹ ਰੱਖੀ ਆ ਕਿ ਜਿੱਥੋਂ ਵੀ ਤੁਸੀਂ ਵਰਦੀਆਂ ਖਰੀਦਣੀਆਂ ਨੇ ਤਾਂ ਪੱਕਾ ਬਿੱਲ ਲੈਣਾ ਲਾਜ਼ਮੀ ਆ। ਹੁਣ ਸਮੱਸਿਆ ਇਹ ਆ ਕਿ ਜਿਹੜਾ ਪੱਕਾ ਬਿੱਲ ਆ ਉਹਦੇ ਤੇ 5% GST ਲੱਗਦੀ ਆ। ਹੁਣ ਮਾਸਟਰ ਕਹਿੰਦੇ ਆ ਕਿ ਅੱਗੇ ਅਸੀਂ ਇਸ ਤਰ੍ਹਾਂ ਹੀ ਕਰਦੇ ਸੀਗੇ ਕਿ ਜਿਹਦੇ ਤੋਂ ਵੀ ਅਸੀਂ ਵਰਦੀਆਂ ਲੈਂਦੇ ਸੀਗੇ ਉਹਦੇ ਕੋਲ ਗੁਜ਼ਾਰਿਸ਼ ਕਰਦੇ ਸੀਗੇ ਤੇ ਭਾਈ ਕੁਛ ਪੁੰਨ ਤੂੰ ਖੱਟ ਲਾ, ਮਤਲਬ ਕਿ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਦੇ। ਕਿ ਮਸਾਂ 400 ਰੁਪਏ ਚ ਵਰਦੀ ਬਣਾ ਕੇ ਡੰਗ ਸਾਰਦੇ ਸੀਗੇ। 600 ਰੁਪਇਆ ਆਇਆ, ਚਲੋ ਕੋਈ ਰਾਹਤ ਮਿਲੀ। ਪਰ ਹੁਣ ਇਹ ਪਚੜਾ ਪੈ ਗਿਆ ਕਿ GST ਦਾ ਜਿਹੜਾ ਉਹ 5% ਉੱਤੇ ਵਧਣਾ, ਉਹਦਾ ਸਿੱਟਾ ਇਹ ਨਿਕਲਣਾ ਹੈ ਕਿ 3 ਕਰੋੜ ਰੁਪਇਆ ਤੇ GST ਦਾ ਬਣ ਜਾਣਾ। ਯਾਨੀ ਉਹ ਜਿਹੜੀ ਹੁਣ 600 ਦੀ ਵਰਦੀ ਹੈ ਉਹਦੇ ਵਿੱਚ ਜੇ 5% ਦੇ ਹਿਸਾਬ ਨਾਲ ਲਾਈਏ ਤੇ 30 ਰੁਪਏ ਜਿਹੜਾ ਉਹ GST ਦਾ ਚਲੇ ਜਾਣਾ, 630 ਚ ਪੈ ਗਈ। ਤਾਂ ਯਾਨੀ ਰਕਮ ਜਿਹੜੀ ਆ ਉਹ ਉਹੀ ਆ, ਉਹ ਬੱਚਿਆਂ ਦੀ ਗਿਣਤੀ ਦੇ ਅਨੁਪਾਤ ਰਕਮ ਆ। ਤੇ ਉਹਦਾ ਅਰਥ ਇਹ ਨਿਕਲਦਾ ਹੈ ਕਿ 63,000 ਬੱਚੇ ਦੀ ਵਰਦੀ ਜਿਹੜੀ ਉਹ ਸ਼ਾਰਟ ਹੋ ਜਾਣੀ। ਹੁਣ ਤੁਸੀਂ ਇੱਕ ਚੀਜ਼ ਇਹ ਦੇਖੋ ਕਿ ਜਿਹੜੀ ਰੁੱਤ ਆ ਉਹ ਤੇ ਅੱਧੀ ਲੰਘ ਗਈ ਆ ਸਰਦੀ ਦੀ, ਉਦੋਂ ਵਰਦੀਆਂ ਦਿੱਤੀਆਂ ਜਾ ਰਹੀਆਂ। ਔਰ ਜਿਹੜੀ ਰਕਮ ਦਿੱਤੀ ਜਾ ਰਹੀ ਆ ਉਹਦੇ ਵਿੱਚ ਵੀ ਇਹ ਪੇਚ ਫਸ ਗਿਆ ਕਿ ਜੇ ਅੱਜ ਦੀ ਘੜੀ ਪੱਕਾ ਬਿੱਲ ਲੈ ਕੇ 5% GST ਪੇ ਕੀਤੀ ਜਾਂਦੀ ਆ ਤਾਂ ਉਸ ਸੂਰਤ ਦੇ ਵਿੱਚ 63,000 ਬੱਚਾ ਜਿਹੜਾ ਉਹ ਵਰਦੀ ਤੋਂ ਫਿਰ ਮਹਿਰੂਮ ਰਹਿ ਜਾਊਗਾ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,